ਅੱਜ ਫਿਰ ਤੋਂ ਭਾਖੜਾ ਡੈਮ ਤੋਂ ਜਿੱਥੇ ਕੱਲ 7 ਫੁੱਟ ਦੇ ਕਰੀਬ 4 ਗੇਟ ਖੋਲੇ ਗਏ ਸਨ, ਉੱਥੇ ਹੀ ਅੱਜ 8 ਫੁੱਟ ਦੇ ਕਰੀਬ ਚਾਰੋਂ ਫਲੱਡ ਗੇਟ ਖੋਲ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਗੇਟ ਖੋਲਣ ਦੇ ਬਾਅਦ ਸਤਲੁਜ ਦਰਿਆ ਦੇ ਵਿੱਚ 60,000 ਕਿਊਸਿਕ ਤੋਂ ਵੱਧ ਪਾਣੀ ਵਧਣ ਦੀ ਸੰਭਾਵਨਾ ਹੈ। ਦੱਸਦੀ ਕਿ ਬੀਤੇ ਦਿਨੀ ਜਦੋਂ ਰੋਪੜ ਹੈਡਵਰਕਸ ਤੋਂ ਪਾਣੀ ਛੱਡਿਆ ਗਿਆ ਤਾਂ ਉਸ ਤੋਂ ਬਾਅਦ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ ਸੀ। ਹੁਣ ਮੁੜ ਭਾਖੜਾ 'ਚੋਂ ਪਾਣੀ ਛੱਡਿਆ ਗਿਆ ਹੈ। ਅੱਜ ਫਿਰ ਤੋਂ ਭਾਖੜਾ ਡੈਮ ਤੋਂ ਜਿੱਥੇ ਕੱਲ 7 ਫੁੱਟ ਦੇ ਕਰੀਬ 4 ਗੇਟ ਖੋਲੇ ਗਏ ਸਨ, ਉੱਥੇ ਹੀ ਅੱਜ 8 ਫੁੱਟ ਦੇ ਕਰੀਬ ਚਾਰੋਂ ਫਲੱਡ ਗੇਟ ਖੋਲ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਗੇਟ ਖੋਲਣ ਦੇ ਬਾਅਦ ਸਤਲੁਜ ਦਰਿਆ ਦੇ ਵਿੱਚ 60,000 ਕਿਊਸਿਕ ਤੋਂ ਵੱਧ ਪਾਣੀ ਵਧਣ ਦੀ ਸੰਭਾਵਨਾ ਹੈ। ਦੱਸਦੀ ਕਿ ਬੀਤੇ ਦਿਨੀ ਜਦੋਂ ਰੋਪੜ ਹੈਡਵਰਕਸ ਤੋਂ ਪਾਣੀ ਛੱਡਿਆ ਗਿਆ ਤਾਂ ਉਸ ਤੋਂ ਬਾਅਦ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ ਸੀ। ਹੁਣ ਮੁੜ ਭਾਖੜਾ 'ਚੋਂ ਪਾਣੀ ਛੱਡਿਆ ਗਿਆ ਹੈ। ਅੱਜ ਫਿਰ ਤੋਂ ਭਾਖੜਾ ਡੈਮ ਤੋਂ ਜਿੱਥੇ ਕੱਲ 7 ਫੁੱਟ ਦੇ ਕਰੀਬ 4 ਗੇਟ ਖੋਲੇ ਗਏ ਸਨ, ਉੱਥੇ ਹੀ ਅੱਜ 8 ਫੁੱਟ ਦੇ ਕਰੀਬ ਚਾਰੋਂ ਫਲੱਡ ਗੇਟ ਖੋਲ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਗੇਟ ਖੋਲਣ ਦੇ ਬਾਅਦ ਸਤਲੁਜ ਦਰਿਆ ਦੇ ਵਿੱਚ 60,000 ਕਿਊਸਿਕ ਤੋਂ ਵੱਧ ਪਾਣੀ ਵਧਣ ਦੀ ਸੰਭਾਵਨਾ ਹੈ। ਦੱਸਦੀ ਕਿ ਬੀਤੇ ਦਿਨੀ ਜਦੋਂ ਰੋਪੜ ਹੈਡਵਰਕਸ ਤੋਂ ਪਾਣੀ ਛੱਡਿਆ ਗਿਆ ਤਾਂ ਉਸ ਤੋਂ ਬਾਅਦ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ ਸੀ। ਹੁਣ ਮੁੜ ਭਾਖੜਾ 'ਚੋਂ ਪਾਣੀ ਛੱਡਿਆ ਗਿਆ ਹੈ। ਅੱਜ ਫਿਰ ਤੋਂ ਭਾਖੜਾ ਡੈਮ ਤੋਂ ਜਿੱਥੇ ਕੱਲ 7 ਫੁੱਟ ਦੇ ਕਰੀਬ 4 ਗੇਟ ਖੋਲੇ ਗਏ ਸਨ, ਉੱਥੇ ਹੀ ਅੱਜ 8 ਫੁੱਟ ਦੇ ਕਰੀਬ ਚਾਰੋਂ ਫਲੱਡ ਗੇਟ ਖੋਲ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਗੇਟ ਖੋਲਣ ਦੇ ਬਾਅਦ ਸਤਲੁਜ ਦਰਿਆ ਦੇ ਵਿੱਚ 60,000 ਕਿਊਸਿਕ ਤੋਂ ਵੱਧ ਪਾਣੀ ਵਧਣ ਦੀ ਸੰਭਾਵਨਾ ਹੈ। ਦੱਸਦੀ ਕਿ ਬੀਤੇ ਦਿਨੀ ਜਦੋਂ ਰੋਪੜ ਹੈਡਵਰਕਸ ਤੋਂ ਪਾਣੀ ਛੱਡਿਆ ਗਿਆ ਤਾਂ ਉਸ ਤੋਂ ਬਾਅਦ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ ਸੀ। ਹੁਣ ਮੁੜ ਭਾਖੜਾ 'ਚੋਂ ਪਾਣੀ ਛੱਡਿਆ ਗਿਆ ਹੈ।